ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277 ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੋਦੀ ਸਾਹਿਬ ਤੋਂ, ਨਿਤਿਸ਼ ਤੇ ਨਾਇਡੂ ਤੋਂ। ਕਹਿੰਦੇ ਇਹਨਾਂ ਦੇ ਆਸਰੇ ਮੋਦੀ ਦੀ ਬੇੜੀ ਪਾਰ ਹੋਊਗੀ, ਇਕੱਲਿਆਂ ਤਾਂ ਕੰਮ ਮੁਸ਼ਕਲ ਲੱਗਦਾ। ਜੀ ਬਿਲਕੁਲ, ਉਹ ਇਸ ਬੇੜੀ ਦੇ ਦੋ ਚੱਪੂ ਬਣ ਚੁੱਕੇ ਆ। ਯਾਨੀ ਇੱਕ ਉਸ ਸਾਈਡ ਇੱਕ ਉਸ ਸਾਈਡ, ਦੋਵੇਂ ਚੱਪੂ ਜਿਹੜੇ ਆ ਉਹ ਚੱਲੂਗੇ ਜੀ। ਗੱਲ ਇਹ ਆ ਕਿ ਦੇਖੋ, ਨਰਿੰਦਰ ਮੋਦੀ ਨੇ ਬਥੇਰੀ ਵਾਰ ਬਿਆਨ ਜਿਹੜੇ ਦਿੱਤੇ ਆ ਸੋ ਦਿੱਤੇ ਹੀ ਆ, ਪਰ ਇੱਕ ਮੈਂ ਤੁਹਾਨੂੰ ਚੀਜ਼ ਦੱਸ ਦੇਵਾਂ ਕਿ ਜਿਹੜਾ ਪਿੱਛੇ ਜੇ ਬਿਆਨ ਦਿੱਤਾ ਸੀਗਾ ਔਰ ਰਿਪੀਟ ਕੀਤਾ ਵਾਰ-ਵਾਰ ਕੰਪੇਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਜੀ ਕਿ ਇਹ OBC ਦਾ ਯਾਨੀ ਪਛੜੇ ਵਰਗ ਦਾ ਰਿਜ਼ਰਵੇਸ਼ਨ ਖੋ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਨੇ। ਠੀਕ ਹੈ ਜੀ। ਤੇ ਕਮਾਲ ਦੀ ਗੱਲ ਆ ਕਿ ਜਦੋਂ ਨਰਿੰਦਰ ਮੋਦੀ ਇਹ ਢੰਡੋਰਾ ਪਿੱਟ ਰਹੇ ਸਨ, ਇਹ ਕੁਰਲਾਪ ਕਰ ਰਹੇ ਸਨ, ਤਾਂ ਠੀਕ ਉਸ ਵੇਲੇ ਚੰਦਰ ਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁਸਲਮਾਨਾਂ ਨੂੰ ਕਹਿ ਰਹੇ ਸਨ ਕਿ ਮੈਂ 4% ਤੁਹਾਨੂੰ ਰਿਜ਼ਰਵੇਸ਼ਨ ਦੇਵਾਂਗਾ। ਠੀਕ ਹੈ। ਕਿ ਇਸ ਦੇਸ਼ ਦਾ ਵਿਕਿਆ ਹੋਇਆ, ਝੁਕਿਆ ਹੋਇਆ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ ਨਿਰਜੀਵ ਹੋਇਆ ਮੀਡੀਆ ਕਦੇ ਸਵਾਲ ਪੁੱਛੇਗਾ? ਬਿਲਕੁਲ ਸਹੀ ਜੀ। ਕਿਉਂਕਿ ਉਹ ਆਂਧਰਾ ਦਾ ਵਿਧਾਨ ਸਭਾ ਇਲੈਕਸ਼ਨ ਜਿੱਤ ਚੁੱਕਾ ਹੈ ਚੰਦਰ ਬਾਬੂ ਨਾਇਡੂ। ਉਹਨੇ ਬਤੌਰ ਮੁੱਖ ਮੰਤਰੀ ਵੀ ਤਾਂ ਸੰਭਾਲਣੀ ਹੈ ਨਾ ਕਮਾਨ। ਜੀ ਜੀ ਬਿਲਕੁਲ ਬਿਲਕੁਲ। ਤਾਂ ਜੇ ਉਹ ਮੰਨ ਲਓ 4% ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਯਤਨ ਕਰਦਾ, ਕਿ ਨਰਿੰਦਰ ਮੋਦੀ ਕਹਿਣਗੇ ਕਿ ਆਪਣਾ ਸਮਰਥਨ ਵਾਪਸ ਲੈ ਲੈ। ਨਰਿੰਦਰ ਮੋਦੀ ਨੂੰ ਜਦੋਂ ਛੱਡਿਆ ਸੀ ਚੰਦਰ ਬਾਬੂ ਨਾਇਡੂ ਨੇ, ਇਹ ਕਹਿ ਕੇ ਛੱਡਿਆ ਸੀ ਕਿ ਫਿਰਕਾ ਪ੍ਰਸਤ ਨੇ, ਇਹ ਫੈਡਰਲ ਸਟਰਕਚਰ ਦੇ ਦੁਸ਼ਮਣ ਨੇ 18-19 ਚ। ਤੇ ਹੁਣ ਮੈਨੂੰ ਦੱਸੋ ਕਿ ਕੀ ਫੈਡਰਲਿਜ਼ਮ ਦੇ ਵਿੱਚ ਜੋ ਨਾਕਿਆ ਤੇ ਨੱਕ ਨੂੰ ਨੱਥਨੀ ਪੈ ਗਈ ਆ? ਜੀ ਜੀ। ਕਿਹੜੀਆਂ ਹਾਰ ਸ਼ਿੰਗਾਰ ਵਾਲੀਆਂ ਹੱਦਾਂ ਟੁੱਟ ਗਈਆਂ? ਫੈਡਰਲ ਸਟਰਕਚਰ ਤਾਂ ਜਿਹੜਾ ਮਸਾ 10 ਸਾਲਾਂ ਦੇ ਵਿੱਚ ਬਚਿਆ ਤਾਂ ਜਨਤਾ ਨੇ ਬਚਾ ਲਿਆ। ਵਧੀ ਸੀਗੀ ਉਹਦੇ, ਆਖਿਆ ਨਹੀਂ ਗੱਜਣ ਸਿੰਘ ਬਹੁਤ ਭਾਲਿਆ, ਵਧੀ ਸੀਗੀ ਉਹਦੀ, ਰੱਬ ਨੇ ਬਚਾਇਆ। ਜੀ ਜੀ। ਇਹ ਤੇ ਮਤਲਬ ਕਿ ਰੱਬ ਦਾ ਬਚਾਇਆ ਨਹੀਂ, ਬੰਦੇ ਦਾ ਬਚਾਏ ਕਹਿ ਸਕਦੇ ਆ, ਲੋਕਤੰਤਰ ਬਚ ਗਿਆ। ਤੇ ਇਹ ਮੁਸਲਮਾਨਾਂ ਵਾਲੀ ਟੋਪੀ ਵੀ ਪਾਉਂਦਾ ਜੀ ਜੀ ਨਾਇਡੂ, ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਕਹਿੰਦਾ ਕਿ ਇਹਨਾਂ ਦੀ ਪਛਾਣ ਲੀੜਿਆਂ ਤੋਂ ਹੋ ਜਾਂਦੀ ਆ, ਇਹ ਜ਼ਿਆਦਾ ਜਵਾਕ ਜੰਮਣ ਵਾਲੇ ਆ। ਉਹ ਗੱਲ ਇਹ ਆ ਕਿ ਚੰਦਰ ਬਾਬੂ ਨਾਇਡੂ, ਇਹਦੇ ਤੋਂ ਕੀ ਉਮੀਦ ਰੱਖੋਗੇ ਕਿ ਇਹਦੀ ਜ਼ਮੀਰ ਜਾਗਦੀ ਹੋਗੀ? ਇਹਨੂੰ ਭਜਾਇਆ ਅਮਿਤ ਸ਼ਾਹ ਹੋਰਾਂ ਨੇ। ਬਿਲਕੁਲ ਸੀ। ਇਹਨੂੰ 52-53 ਦਿਨ ਜੇਲ੍ਹ ਦੇ ਵਿੱਚ ਸਾੜਿਆ ਇਸ ਬੰਦੇ ਨੂੰ। YSR ਕਾਂਗਰਸ ਵਾਲਾ ਜਿਹੜਾ ਜਗਨ ਰੈਡੀ ਸੀ, ਉਹ ਇਹਨਾਂ ਦਾ ਨਰਿੰਦਰ ਮੋਦੀ ਹੋਰਾਂ ਦਾ ਯਾਰ ਸੀ। ਇਹਨਾਂ ਨੇ ਆਖਿਆ ਮਾੜਾ ਜਿਹਾ ਖਿੱਚ ਕੇ ਰੱਖ ਕੰਮ ਨੂੰ, ਕਰਦਾ ਕੀ ਪਿਆ? ਉਹਨੇ ਹਵਾਲੀ ਕੋਈ ਨਹੀਂ,
ਉਹਨੇ ਲਾ ਕੇ CID ਮਗਰ ਚੰਦਰ ਬਾਬੂ ਦਾ ਬਣਾਇਆ ਮੋਰ ਜੀ। ਇਹ 52ਵੇਂ 53ਵੇਂ ਦਿਨ ਛੁੱਟ ਕੇ ਉੱਥੋਂ ਨੱਸਿਆ ਤੇ ਦਿੱਲੀ ਆ ਗਿਆ। ਅਮਿਤ ਸ਼ਾਹ ਨੇ ਇਹਨੂੰ ਘੰਟਿਆਂ ਬੱਧੀ ਤੋਂ ਪਹਿਲਾਂ ਟਾਈਮ ਹੀ ਨਹੀਂ ਦਿੱਤਾ। ਜੀ ਜੀ। ਫਿਰ ਬਾਅਦ ਦੇ ਵਿੱਚ ਕੋਈ ਗੱਲਬਾਤ ਕੀਤੀ ਹੋਣੀ ਆ ਤੇ ਭਰਾਵਾ ਬੰਦਾ ਬਣ। ਉਸ ਤੋਂ ਬਾਅਦ ਇਹਦਾ ਸੈਕੂਲਰਿਜ਼ਮ, ਇਹਦੀ ਜ਼ਮੀਰ, ਅੱਛਾ ਜ਼ਮੀਰ ਦੀ ਕਿਹੜੀ ਗੱਲ ਆ? ਜਿਸ ਬੰਦੇ ਨੂੰ, ਅੱਛਾ ਇਹ ਕੌਣ ਹੈ ਪਹਿਲਾਂ ਸਮਝੋ ਇਸ ਚੀਜ਼ ਨੂੰ। ਜੀ। ਚੰਦਰ ਬਾਬੂ ਨਾਇਡੂ ਇੱਕ ਵਿਦਿਆਰਥੀ ਸੀ ਜੀ। ਸੁਣੋ ਮੇਰੀ ਗੱਲ, ਇਹ ਵਿਦਿਆਰਥੀ ਸੀ ਤੇ ਇਹ ਉਹਨਾਂ ਨੇਤਾਵਾਂ ਚੋਂ ਸੀ, ਚੰਦ ਨੇਤਾਵਾਂ ਚੋਂ ਜਿਹੜੇ ਐਮਰਜੈਂਸੀ ਚ ਸੰਜੇ ਗਾਂਧੀ ਦੀ ਧਰਤੀ ਤੇ ਸੁੱਟੀ ਬੂੰਦੀ ਚੱਟਦੇ ਹੁੰਦੇ ਸੀ। ਅੱਛਾ ਸੰਜੇ ਗਾਂਧੀ ਦੇ ਨੇੜੂ ਹੋਇਆ, ਕਾਂਗਰਸੀਆਂ ਨੇ ਰਾਜ ਸਭਾ ਦਾ ਮੈਂਬਰ ਬਣਾ ਕੇ ਮੰਤਰੀ ਬਣਾ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਕਾਂਗਰਸ ਦੇ ਨਾਲ ਬੜੀ ਗੁੱਡਵਿਲ ਹੁੰਦੀ ਸੀ। ਸੁਪਰਸਟਾਰ ਹੁੰਦਾ ਸੀ ਸਾਊਥ ਦਾ ਐਨਟੀ ਰਾਮਾਰਾਵ, ਜਿਹਦਾ ਮੁੰਡਾ ਹੁਣ ਪੋਤਰਾ ਜੂਨੀਅਰ NTR ਸਾਊਥ ਦੀਆਂ ਫਿਲਮਾਂ ਚ, ਉਹਦੀ ਕੁੜੀ ਸੀ, ਉਹਦਾ ਨਾਂ ਸੀ ਭੁਵਨੇਸ਼ਵਰੀ। ਜੀ ਜੀ। ਇਹ ਜਾਣ ਆਉਣ ਲੱਗ ਪਿਆ, ਉਹਨੂੰ ਟਿਕਾ ਲਿਆ ਇਹਨੇ। ਪ੍ਰੇਮ ਪ੍ਰਸੰਗ ਚੱਲੇ, ਸ਼ਾਦੀ ਕਰਵਾ ਲਈ। ਅੱਛਾ। ਐਨਟੀ ਰਾਮਾਰਾਵ ਹੋ ਗਿਆ ਅੱਡ, ਉਹਨੇ ਆਪਣੀ ਪਾਰਟੀ ਬਣਾਈ TDP, ਕਾਂਗਰਸੀਆਂ ਨਾਲ ਲੜ ਪਿਆ, ਮੁੱਖ ਮੰਤਰੀ ਬਣ ਗਿਆ। ਜਿਸ ਜਵਾਈ ਨੂੰ ਪੈਰਾਂ ਤੇ ਖੜਾ ਕੀਤਾ, ਸ਼ਾਦੀ ਹੋ ਗਈ, ਪ੍ਰੇਮ ਵਿਆਹ ਹੋ ਗਿਆ। ਜਿਸ ਜਵਾਈ ਨੂੰ ਪੈਰਾਂ ਤੇ ਖਿਲਾਰਿਆ, ਸਭ ਕੁਝ ਦਿੱਤਾ, ਮਾਲਕ ਮੁਖਤਿਆਰ ਬਣਾਇਆ, 1 ਸਤੰਬਰ 1995 ਦੀ ਰਾਤ ਨੂੰ ਇਹਨੂੰ 216 ਵਿਧਾਇਕਾਂ ਚੋਂ 198 ਆਪਦੇ ਵੱਲ ਖਿੱਚ ਕੇ ਆਪਦੇ ਸਹੁਰੇ ਦਾ ਮੰਜਾ ਮੁੱਦਾ ਮਾਰਦਾ। ਦੇਖ ਲਓ ਤੁਸੀਂ। ਉਸ ਆਖਿਆ ਮੈਂ ਸ਼ਾਹਜਹਾਂ ਵਰਗਾ ਬਣ ਗਿਆ, ਜਵਾਈ ਮੇਰਾ ਔਰੰਗਜ਼ੇਬ ਬਣ ਗਿਆ ਜੇ, ਪਰ ਮੈਂ ਇਹਨੂੰ ਸਬਕ ਸਿਖਾਉਣਾ ਆ। ਜੀ। ਉਹ ਦਿਲ ਤੇ ਲਾ ਗਿਆ, ਬਜ਼ੁਰਗ ਆਦਮੀ ਸੀ, ਥੋੜੇ ਸਮੇਂ ਬਾਅਦ ਮਰ ਗਿਆ ਸੀ। ਜਿਸ ਬੰਦੇ ਨੇ ਇੰਨਾ ਕੁਝ ਆਪਦੇ ਸਹੁਰੇ ਤੋਂ ਖਾ ਕੇ ਪੀ ਕੇ ਹਾਸਲ ਕਰਕੇ ਉਹਦੀ ਪਿੱਠ 'ਚ ਛੁਰਾ ਮਾਰ ਦਿੱਤਾ ਹੋਵੇ ਤੇ ਉਹਨੂੰ ਲੋਕ ਕਹਿਣ ਕਿ ਇਹ ਬੱਲੇ 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 ਲੋਕਤੰਤਰ ਦੇ ਹੱਕ 'ਚ ਖਲੋ ਜਾਏਗਾ, ਮੱਤ ਮਰੀ ਗਈ ਸੋ ਲੋਕਾਂ ਦੀ, ਜਿਹੜੇ ਲੋਕ ਇਹਦੇ ਤੋਂ ਉਮੀਦ ਰੱਖਦੇ। ਤੇ ਦੂਸਰਾ ਅਨਿਤਿਸ਼ ਜੀ ਜੀ ਬਿਲਕੁਲ, ਇਹ ਬੇਗੈਰਤ ਆਦਮੀ ਇਸ ਟਾਈਮ। ਮੈਂ ਇੱਕ ਗੱਲੋਂ ਸਿਫਤ ਕਰਦਾ ਕਿ ਪਰਿਵਾਰਵਾਦ ਨਹੀਂ ਪਾਲਿਆ ਬੰਦੇ ਨੇ, ਖੁਦ ਕਰਪਸ਼ਨ ਨਹੀਂ ਕੀਤੀ, ਪਰ ਕਰਪਟ ਬੰਦਿਆਂ ਦੇ ਨਾਲ ਆਲੇ ਦੁਆਲੇ ਕਰਿਆ। ਰਾਧਾ ਚਰਨ ਤੋਂ ਗ੍ਰਿਫਤਾਰ ਕਰ ਲਿਆ ਸੀ, ਇਹਦਾ ਜਿਹੜਾ ਰਾਈਟ ਹੈਂਡ ਹੈ। ਜੀ ਜੀ। ਪਹਿਲਾਂ ਦੀ ਖੇਡ ਹੈ ਸਾਰੀ ਅਸੂ। ਸੋ ਗੱਲ ਇਹ ਆ ਕਿ ਨਿਤਿਸ਼ ਪਲਟੂ ਰਾਮ ਕਦੇ ਇੱਧਰ ਕਦੇ ਉੱਧਰ, ਇਹਦਾ ਇਤਿਹਾਸ ਮੈਨੂੰ ਦੱਸਣ ਦੀ, ਪਿਛੋਕੜ ਦੱਸਣ ਦੀ ਤੇ ਜ਼ਰੂਰਤ ਨਹੀਂ। ਬੱਚੇ ਨੂੰ ਪਤਾ, ਗੂਗਲ ਤੇ ਪਲਟੂ ਲਿਖੋ ਤੇ ਨਿਤਿਸ਼ ਨਿਕਲ ਆਉਂਦਾ, ਅੱਗੋਂ ਕਰੀਏ ਕੀ? ਚਾਚਾ ਪਲਟੂ ਲਿਖੋ, ਨਿਤਿਸ਼ ਆ ਜਾਏਗਾ। ਜੀ ਜੀ। ਸੋ ਗੱਲ ਇਹ ਆ ਕਿ ਇਹਦੇ ਬਾਰੇ ਦੱਸਣ ਦੀ ਜ਼ਰੂਰਤ ਨਹੀਂ। ਇਹਨਾਂ ਦੋਨਾਂ ਨੇ ਨਰਿੰਦਰ ਮੋਦੀ ਨੂੰ ਇੱਕ ਵਾਰੀ ਬਚਾ ਲਿਆ। ਇਹ ਇਸ ਬੇੜੀ ਦੇ ਦੋ ਹੁਣ ਚੱਪੂ ਹੋਣਗੇ, ਪਰ ਇੱਕ ਗੱਲ ਆ ਕਿ ਇਹ ਚੱਪੇ ਦੇ ਨਾਲ ਨਾ ਹੁਣ ਸਭ ਕੁਝ ਕਰਨਗੇ। ਨਰਿੰਦਰ ਮੋਦੀ ਦਾ ਖੂਨ ਵੀ ਪੀਣਗੇ, ਚੰਗਾ ਖਾਣਗੇ ਪੀਣਗੇ ਬਾਅਦ ਵਿੱਚ। ਹਾਂ, ਨਰਿੰਦਰ ਮੋਦੀ ਹੋਰਾਂ ਵਾਸਤੇ ਕੋਈ ਮਹਿੰਗਾ ਸੌਦਾ ਨਹੀਂ। ਇਹ ਗੁਜਰਾਤੀ ਹੈ ਜਿਹੜੇ ਹਜ਼ੂਰ ਬੇਸ਼ਰਮ ਢੀਠ, ਜਿਨ੍ਹਾਂ ਨੇ 400 ਦਾ ਨਾਰਾ ਦਿੱਤਾ, 370 ਭਾਜਪਾ ਲਾਏਗੀ, 240 ਤੋਂ ਬਾਅਦ ਵੀ ਕਹਿੰਦੇ ਅਸੀਂ ਜੇਤੂ। ਹਾਂਜੀ ਹਾਂਜੀ ਬਿਲਕੁਲ। 240 ਤੇ ਵੀ ਕਹਿੰਦੇ ਅਸੀਂ ਜੇਤੂ ਆ, ਪਰੰਤੂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪ੍ਰਵੀਨ ਜੀ ਕਿ ਜੇ ਇਹਨਾਂ ਨੂੰ ਕੁਝ ਕੰਪਰੋਮਾਈਜ਼ ਵੀ ਹੋਣਾ ਪਊਗਾ, ਏਜੰਸੀਆਂ ਨੂੰ ਰੋਕਣਾ ਪਊਗਾ, ਕੁਝ ਫੈਸਲੇ ਬਦਲਨੇ ਪੈਣਗੇ, ਇਹ ਸੱਤਾ ਦੇ ਹੀ ਲਾਲਚੀ ਆ। ਹਾਂ, ਇਹਨਾਂ ਇੱਥੋਂ ਦੀ ਪੱਤਰਕਾਰਤਾ, ਇੱਥੋਂ ਦਾ ਲੋਕਤੰਤਰ, ਇੱਥੋਂ ਦੇ ਵਿਰੋਧੀ ਧਿਰ ਦੇ ਨੇਤਾ ਉਹ ਸੁੱਖ ਦਾ ਸਾਹ ਲੈ ਸਕਦੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਰਾਹਤ ਮਹਿਸੂਸ ਕਰ ਸਕਦੇ ਆ। ਯਾਨੀ ਜਿਵੇਂ ਕੋਈ ਬੰਦਾ ਪੱਕਾ ਰਿਹਾ ਤਾਂ ਨਹੀਂ ਹੁੰਦਾ, ਛੁੱਟੀ ਛੱਟੀ ਆ ਜਾਂਦਾ ਹੈ, ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛੁੱਟੀ ਵਾਲਾ ਹਿਸਾਬ ਤੇ ਹੋ ਗਿਆ। ਖੈਰ, ਤਾਂ ਨਰਿੰਦਰ ਮੋਦੀ ਨੂੰ NDA ਦਾ ਨੇਤਾ ਚੁਣ ਲਿਆ ਗਿਆ, ਯਾਨੀ ਅੱਜ ਲੋਕ ਸਭਾ ਡਿਸੋਲਵ ਹੋ ਗਈ, ਨੇਤਾ ਚੁਣ ਲਿਆ ਗਿਆ।
15 ਪਾਰਟੀਆਂ ਦੇ 21 ਲੀਡਰ ਸ਼ਾਮਲ ਸਨ। ਤਾਂ ਰਾਸ਼ਟਰਪਤੀ ਨੇ ਲੋਕ ਸਭਾ ਜਦੋਂ ਭੰਗ ਕਰ ਦਿੱਤੀ ਤੇ ਇਹਦਾ ਮਤਲਬ ਹੈ ਕਿ ਹੁਣ ਸਹੁੰ ਚੁੱਕ ਸਮਾਗਮ ਹੋਵੇਗਾ। ਤੇ ਦੂਸਰੇ ਪਾਸੇ ਇੰਡੀਆ ਬਲਾਕ ਨੇ ਵੀ ਅੱਜ ਖੜਗੇ ਦੇ ਘਰ 1.5 ਘੰਟਾ ਮੀਟਿੰਗ ਕੀਤੀ ਹੈ। ਇੰਡੀਆ ਬਲਾਕ ਦਾ ਕਹਿਣਾ ਆ ਕਿ ਜਿਹੜਾ ਮੈਂਡੇਟ ਹੈ, ਜੋ ਫਤਵਾ ਹੈ ਲੋਕਾਂ ਦਾ, ਮੋਦੀ ਦੇ ਖਿਲਾਫ ਹੈ। ਗੱਠਜੋੜ ਦੇ ਵਿੱਚ ਸਾਰਿਆਂ ਦਾ ਸਵਾਗਤ ਆ, ਯਾਨੀ ਕਾਂਗਰਸ ਜਿਹੜੀ ਹੈ ਉਹ ਹਾਲੇ ਇੰਤਜ਼ਾਰ ਕਰ ਰਹੀ ਹੈ, ਇੰਤਜ਼ਾਰ ਕੀਤਾ ਜਾ ਰਿਹਾ ਹੈ। ਤੇ ਮੈਂ ਸਮਝਦਾ ਪ੍ਰਵੀਨ ਜੀ, ਦੇਖੋ ਸਾਡੇ ਬੋਲਾਂ ਦੀ ਕੋਈ ਹੈਸੀਅਤ ਨਹੀਂ ਹੈ, ਸਾਡੀ ਕੋਈ ਔਕਾਤ ਨਹੀਂ ਹੈ, ਪਰ ਇੱਥੋਂ ਦੀ ਰਾਜਨੀਤੀ ਨੂੰ ਇੰਨਾ ਸਮਝ ਚੁੱਕੇ ਹਾਂ ਕਿ 80-90% ਤੁੱਕੇ ਸਾਡੇ ਵਰਗੇ ਤੁੱਕੇਬਾਜ਼ਾਂ ਦੇ ਸਹੀ ਜਾਂਦੇ ਆ, 10-20 ਗਲਤ ਹੋ ਜਾਂਦੇ ਆ। ਤਾਂ ਇਹ ਆ ਕਿ ਕਾਂਗਰਸ 6 ਸਬਰ ਕਰਕੇ ਬੈਠੀ ਰਹੇ, ਸਬਰ ਇਹ ਕਰਨਗੇ, ਹਸ਼ਰ ਵੀ ਇਹ ਦੇਖਣਗੇ ਕਿ ਇਹਨਾਂ ਦਾ ਗਾਂ ਹੋਣਾ ਕੀ ਆ। ਸੋ ਲੋਕ ਮੰਨ ਕੇ ਚੱਲ ਰਹੇ ਆ ਕਿ ਮੋਦੀ ਯੁੱਗ ਅੰਤ ਹੈ। ਤੇ ਦੂਜੇ ਪਾਸੇ ਹਲਾਰੇ ਪੈਣੇ ਸਟਾਰਟ ਹੋ ਗਿਆ। RSS ਨੇ ਆਪਦੀ ਅੱਜ ਬੈਠਕ ਬੁਲਾਈ ਆ। ਨਿਤਨ ਗਡਕਰੀ ਐਕਟਿਵ ਹੈ। ਨਿਤਨ ਗਡਕਰੀ ਸਰਟੀਫਿਕੇਟ ਨਹੀਂ ਲੈਣ ਗਿਆ, ਸਿੱਧਾ ਉਹਨੂੰ ਦਿੱਲੀ ਭੇਜਿਆ ਗਿਆ। ਰਾਜਨਾਥ ਐਕਟਿਵ ਹੈ, ਜਿੰਨਾ ਕੁ ਸਾਨੂੰ ਪਤਾ ਲੱਗਾ। ਫਿਰ ਇਸ ਤੋਂ ਇਲਾਵਾ ਯੂਪੀ ਦੇ ਵਿੱਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਯੋਗੀ ਨੇ ਸੀਟਾਂ ਹਰਾ ਦਿੱਤੀਆਂ, ਯਾਨੀ ਯੋਗੀ ਨੂੰ ਪਾਸੇ ਕਰਨ ਲਈ ਉੱਥੋਂ ਦੇ ਜਿਹੜੇ ਯੋਗੀ ਦੇ ਸਮਰਥਕ ਆ, ਉਹਨਾਂ ਆਖਿਆ ਤੜੀ ਪਾਰ ਤੈਨੂੰ ਇੱਥੋਂ ਵੀ ਦਬਲਾਂਗੇ। ਸਮਝੌਤੇ ਓਮ ਪ੍ਰਕਾਸ਼ ਨਾਲ ਤੂੰ ਸਮਝੌਤੇ ਕੀਤੇ, ਤੂੰ ਦਾਰਾ ਸਿੰਘ ਚੌਹਾਨ ਨਾਲ ਸਮਝੌਤੇ ਤੂੰ ਕੀਤੇ, ਠੇਕੇ ਤੂੰ ਦਿੱਤੇ ਬਨਾਰਸ ਦੇ ਜਾਤੀਆਂ ਨੂੰ, 100-100 ਕਰੋੜ ਦੀ ਲਗੜੀ ਇੱਥੇ ਲੱਗੀ, ਆਪਦੇ ਮੁੰਡੇ ਨੂੰ ਇੱਥੇ ਲਾਇਆ, ਵੀਡੀਓ ਵਾਇਰਲ ਹੋਣ ਡਈਆਂ ਨੇ ਇਸ ਵੇਲੇ। ਯਾਨੀ ਸਰਕਾਰ ਬਣਦਿਆਂ ਸਾਰ ਨਰਿੰਦਰ ਮੋਦੀ ਦੇ ਖਿਲਾਫ ਸੁਰ ਵੀ ਜਿਹੜੇ ਨੇ ਉਹ ਤਿੱਖੇ ਉੱਠਣ ਲੱਗ ਪਏ ਨੇ। ਤਾਂ ਇਮਤਿਹਾਨ ਹੋਏਗਾ ਨਰਿੰਦਰ ਮੋਦੀ ਦਾ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਜੇ ਕੰਪਰੋਮਾਈਜ਼ ਵੀ ਹੋਣਾ ਪਵੇ ਸੱਤਾ ਵਾਸਤੇ, ਗੁਜਰਾਤੀਆਂ ਵਾਸਤੇ ਇਹ ਚੁਟਕੀ ਦਾ ਕੰਮ ਆ। ਜਿਵੇਂ ਉਹ ਬੀਬੀ ਕਹਿੰਦੀ ਹੈ ਨਾ, ਚੁਟਕੀ ਚ MSP ਦੇ ਦੇਾਂਗੇ, ਚੁਟਕੀ ਚ। ਜੀ ਜੀ। ਤੇ ਮਿੰਟ ਜੀ, ਅਗਲੀ ਖਬਰ ਦੇ ਵੱਲ ਚੱਲੀਏ। ਕਹਿੰਦੇ ਅੰਮ੍ਰਿਤਪਾਲ ਸਿੰਘ ਦਾ ਅਗਲਾ ਟੀਚਾ ਕਮੇਟੀ ਤੇ ਅਕਾਲੀ ਦਲ। ਹੈਲੋ, ਹਾਂਜੀ ਹਾਂਜੀ ਜੀ, ਹਾਂਜੀ ਆਵਾਜ਼ ਆ ਰਹੀ? ਹਾਂਜੀ ਹਾਂਜੀ ਮਿੰਟ ਜੀ, ਅੰਮ੍ਰਿਤਪਾਲ ਸਿੰਘ ਦਾ ਕਹਿੰਦੇ ਅਗਲਾ ਟੀਚਾ ਕਮੇਟੀ ਤੇ ਅਕਾਲੀ ਦਲ ਹੈ ਜੀ। ਦੇਖੋ, ਇਹ ਰਾਜਦੇਵ ਸਿੰਘ ਖਾਲਸਾ ਗਏ ਨੇ ਤੇ ਇਹਨਾਂ ਨੇ ਜਾ ਕੇ ਦੱਸਿਆ ਕਿ ਭਾਈ ਮੁਲਾਕਾਤ ਹੋਈ ਆ, ਚੜ੍ਹਦੀ ਕਲਾ ਦੇ ਵਿੱਚ ਆ। ਅੰਮ੍ਰਿਤਪਾਲ ਸਿੰਘ ਹੋਰੀ ਤੇ ਸੰਗਤਾਂ ਦਾ ਧੰਨਵਾਦ ਕੀਤਾ ਹੈ। ਤੇ ਨਾਲ ਇਹਨਾਂ ਨੇ ਗੱਲ ਕਹੀ ਆ, ਇਹ ਕਹਿੰਦੇ ਆ ਕਿ ਭਾਈ ਹੁਣ ਅਗਲਾ ਜਿਹੜਾ ਨਿਸ਼ਾਨਾ ਹੈ ਉਹ SGPC ਅਤੇ ਅਕਾਲੀ ਦਲ। ਅਕਾਲੀ ਦਲ ਦਾ ਮਤਲਬ ਕਿ ਅਕਾਲੀ ਦਲ ਤੇ ਕੁਝ ਲੋਕ ਕਾਬਜ਼ ਹੋ ਗਏ, ਉਹਨਾਂ ਨੂੰ ਹਟਾ ਕੇ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨਾ ਹੈ। ਸਾਫ਼ ਸੰਕੇਤ ਹੈ ਕਿ ਅਕਾਲੀ ਦਲ ਬਾਦਲ ਹੁਣ ਨਹੀਂ ਰਹੇਗਾ, ਉਹਨੂੰ ਇੱਕ ਵੱਖਰੀ ਰੰਗਤ ਦਿੱਤੀ ਜਾਏਗੀ। ਤਾਂ ਦੇਖੋ, ਮੈਨੂੰ ਜਿੱਥੇ ਵੀ ਕਿਤੇ ਇੱਕ ਸਵਾਲ ਕੀਤਾ ਜਾਂਦਾ ਸੀ ਨਾ ਕਿਸੇ ਵੀ ਮੰਚ ਤੇ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਅਕਾਲੀ ਦਲ, ਬਾਦਲ ਅਤੇ ਵਿਰਸਾ ਸਿੰਘ ਵਲਟੋਆ ਵਰਗੇ ਨੇਤਾ ਇੰਨਾ ਸਖਤ ਕਿਉਂ ਬੋਲਦੇ ਆ, ਤੇ ਮੈਂ ਇੱਕੋ ਗੱਲ ਕਹੀ ਵਾਰ-ਵਾਰ ਕਿ ਦੇਖੋ ਇਹਨਾਂ ਦੀ ਮਜਬੂਰੀ ਆ। ਕਾਰਨ ਕਿ ਅੰਮ੍ਰਿਤਪਾਲ ਸਿੰਘ ਜਿਸ ਤਰ੍ਹਾਂ ਹੀ ਖਡੂਰ ਸਾਹਿਬ ਦੇ ਵਿੱਚੋਂ ਨਿਤਰੇਗਾ, ਨਿਖਰੇਗਾ, ਜਿੱਤੇਗਾ, ਤਾਂ ਅੰਮ੍ਰਿਤਪਾਲ ਸਿੰਘ ਉੱਥੇ ਨਹੀਂ ਰੁਕੇਗਾ। ਬੇਸ਼ੱਕ ਉਹ ਜੇਲ੍ਹ 'ਚ ਬੰਦ ਰਹਿੰਦਾ, ਜੇਲ੍ਹ 'ਚੋਂ ਬਾਹਰ ਆਉਂਦਾ, ਤਾਂ ਅੰਮ੍ਰਿਤਪਾਲ ਸਿੰਘ ਦਾ ਧੜਾ ਜਿਹੜਾ ਉਹ ਤੇਜ਼ੀ ਨਾਲ ਉਭਾਰ ਹਾਸਲ ਕਰੇਗਾ। ਔਰ ਕਮਾਲ ਦੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਧੜਾ ਜਿਹੜਾ ਬਿਲਕੁਲ ਥੱਲੇ ਨੂੰ ਚਲਾ ਗਿਆ ਯਕਦਮ। ਉਹਨਾਂ ਦੀ ਹਾਰ ਦੇ ਨਾਲ, ਲੱਕ ਤੋੜਵੀਂ ਹਾਰ ਦੇ ਨਾਲ ਉਹਨਾਂ ਦੀ ਹੁਣ ਰਾਜਨੀਤਿਕ ਵਾਪਸੀ ਦੀ ਕਾਮਯਾਬੀ ਮੁਸ਼ਕਲ ਹੈ। ਤਾਂ ਦੂਜੇ ਪਾਸਿਓਂ ਇਹ ਧੜਾ ਜਿਹੜਾ ਤਾਕਤ ਫੜ ਰਿਹਾ, ਲਗਾਤਾਰ ਸੁਰਖੀਆਂ ਮਿਲ ਰਹੀਆਂ ਨੇ, ਨੈਸ਼ਨਲ, ਇੰਟਰਨੈਸ਼ਨਲ। ਤਾਂ ਜਿਹੜਾ ਇਹ ਬਿਆਨ, ਇਹੀ ਮਜਬੂਰੀ ਸੀ, ਇਹਨਾਂ ਨੂੰ ਪਤਾ ਸੀ ਕਿ ਅੰਮ੍ਰਿਤਪਾਲ ਸਿੰਘ ਸਾਨੂੰ ਸਾਈਡਲਾਈਨ ਕਰਦਾ ਹੈਗਾ, ਤੇ ਜੇ ਉਹ ਆ ਗਿਆ ਵਾ ਫਿਰ ਤੇ ਸਾਡਾ ਬੈਂਡ ਵੱਜ ਜਾਏਗਾ, ਬੈਂਡ। ਸੋ ਇਸ ਵਾਸਤੇ ਹੁਣ ਇਹ ਸਾਫ਼ ਹੋ ਗਿਆ ਕਿ ਉਹਨਾਂ ਨੇ ਕਹਿ ਦਿੱਤਾ ਕਿ SGPC ਅਤੇ ਬਈ ਅਕਾਲੀ ਦਲ ਇਹ ਸਾਡੇ ਹੁਣ ਟੀਚੇ ਤੇ ਆ। ਟੀਚਾ ਕਿਵੇਂ ਸਰ ਹੁੰਦਾ, ਇਹ ਤੇ ਹੁਣ ਵੇਖਣ ਵਾਲੀ ਗੱਲ ਹੋਏਗੀ। ਉਧਰੋਂ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਵੀ ਕਹਿ ਦਿੱਤਾ ਕਿ ਅਖੰਡ ਪਾਠ ਸਾਹਿਬ ਅਸੀਂ ਰਖਾਏ ਨੇ, ਅਖੰਡ ਪਾਠ ਜਿਹੜੇ ਪ੍ਰਕਾਸ਼ ਕਰਵਾਏ ਆ, ਉਸ ਤੋਂ ਬਾਅਦ
ਫਿਰ ਭੋਗ ਪਾਏ ਜਾਣਗੇ 6 ਤਰੀਕ ਨੂੰ, ਤੇ ਉਸ ਤੋਂ ਬਾਅਦ ਫਿਰ ਅਸੀਂ ਕਵਾਇਦ ਸ਼ੁਰੂ ਕਰ ਦਿਆਂਗੇ ਕਿ ਅਮਰਤਪਾਲ ਸਿੰਘ ਨੂੰ ਕਿਸ ਤਰ੍ਹਾਂ ਬਾਹਰ ਲਿਆਈਏ। ਪਰ ਇਹ ਹੁਣ ਸਾਫ਼ ਹੈ, ਸਪਸ਼ਟ ਹੈ। ਮੈਂ ਤੁਹਾਨੂੰ ਪਹਿਲੇ ਦਿਨ ਵੀ ਗੱਲ ਕਹੀ ਸੀ ਕਿ ਜਿੱਤਣ ਦੇ ਨਾਲ ਕੋਈ ਜੇਲ੍ਹ ਚੋਂ ਬਾਹਰ ਨਹੀਂ ਆਉਂਦਾ। 99 ਦਾ ਇਲੈਕਸ਼ਨ ਕਿੱਦਾਂ ਹੋਇਆ ਸੀ, ਕਿੱਦਾਂ ਹਿਸਾਬ ਕਿਤਾਬ ਹੋਇਆ ਸੀਗਾ, ਉਹ ਕਿਸੇ ਨੇ ਵੀ ਕਿਤਾਬ ਪੜ੍ਹਨੀ ਹੋਵੇ ਤੇ ਉਹ ਕਿਤਾਬ ਜਿਹੜੀ ਇੱਕ ਖੁਫੀਆ ਡਿਪਾਰਟਮੈਂਟ ਦੇ ਸਾਬਕਾ ਅਧਿਕਾਰੀ ਨੇ ਲਿਖੀ ਆ, ਉਹਦੇ ਚ ਉਹਨੇ ਬਕਾਇਦਾ ਦਰਜ ਕਰਵਾਇਆ ਸੀਗਾ ਕਿ ਉਸ ਵੇਲੇ ਕੀ ਹਾਲਾਤ ਸੀ। ਕਿਉਂਕਿ ਇੱਕ ਸਵਾਲ ਕੀਤਾ ਜਾਂਦਾ ਕਿ ਸਿਮਰਨਜੀਤ ਸਿੰਘ ਮਾਨ ਕਿਵੇਂ ਛੁੱਟੇ ਸਨ ਜੀ। ਤਾਂ ਸਿਮਰਨਜੀਤ ਸਿੰਘ ਮਾਨ ਦੇ ਚਾਰਜਸ ਜਿਹੜੇ ਸੀਗੇ ਉਹ ਵਿਡਰਾ ਕੀਤੇ ਗਏ ਸੀਗੇ ਜੀ। ਤਾਂ ਗੱਲ ਇਹ ਹੈ ਕਿ ਉਸ ਵੇਲੇ ਰਾਜੀਵ ਗਾਂਧੀ ਦਾ ਇੰਟਰਸਟ ਸੀਗਾ ਕਿ ਸਿੱਖਾਂ ਦੇ ਜਿਹੜੇ ਲੀਡਰ ਨੇ ਇਹਨਾਂ ਨੂੰ ਮੁੱਖ ਧਾਰਾ ਦੀ ਚੋਣ ਦੇ ਨਾਲ ਜੋੜਿਆ ਜਾਵੇ ਜਾਂ ਇਸ ਪ੍ਰਕਿਰਿਆ ਨਾਲ ਜੋੜਿਆ ਜਾਵੇ। ਸੋ ਗੱਲ ਇਹ ਆ ਕਿ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਇਹ ਜਿਹੜੀ ਕਵਾਇਦ ਆ ਕਿ ਇਹ ਥਰੂ ਗਵਰਨਮੈਂਟ ਜਾਂ ਥਰੂ ਕੋਰਟ ਇਹ ਸ਼ੁਰੂ ਹੁੰਦੀ ਹੈ। ਪਰ ਇਹ ਅੱਜ ਐਲਾਨੀਆ ਕਹਿ ਦਿੱਤਾ ਗਿਆ ਕਿ ਇਹ ਕੋਸ਼ਿਸ਼ ਹੋਏਗੀ ਕਿ ਅਸੀਂ ਆਪਣੇ ਲੀਗਲ ਜਿਹੜੇ ਹੈਗੇ ਨੇ ਸਾਡੀ ਟੀਮ ਦੇ ਮੈਂਬਰ, ਅਸੀਂ ਉਹਨਾਂ ਦੇ ਨਾਲ ਸਲਾਹ ਕਰ ਰਹੇ ਹਾਂ। ਇਹਦਾ ਮਤਲਬ ਹੈ ਕਿ ਸ਼ਾਇਦ ਕੋਰਟ ਦੇ ਜ਼ਰੀਏ ਚਾਰਾਜੋਈ ਕੀਤੀ ਜਾਏਗੀ ਕਿ ਕੋਰਟ ਕੋਈ ਫੈਸਲਾ ਲਵੇ। ਸਰਕਾਰ ਵਾਲਾ ਤੇ ਤੁਹਾਨੂੰ ਪਤਾ ਨਾ ਫਿਰ ਠੀਕ ਨਹੀਂ ਹੋਏਗਾ, ਕਿਉਂਕਿ ਕੁਝ ਗੱਲਾਂ ਜਿਹੜੀਆਂ ਫਿਰ ਜਵਾਬ ਦੇ ਕਰਦੀਆਂ ਨੇ। ਤੇ ਇਸ ਵਾਸਤੇ ਸੰਕੇਤ ਮਿਲ ਗਏ ਨੇ ਕਿ 6 ਤੋਂ ਬਾਅਦ ਇਹ ਜਿਹੜੀ ਕੋਵਿਡ ਆ ਸ਼ੁਰੂ ਹੋਏਗੀ। ਪਰ ਇਹ ਗੱਲ ਜਿਹੜੀ ਅਸੀਂ ਕਹਿੰਦੇ ਸੀ ਵਾਰ-ਵਾਰ ਕਿ ਇਹ ਇੱਕ ਝੂਠ ਆ ਕਿ ਜਿੱਤਣ ਦੇ ਸਾਰ ਕੋਈ ਵੀ ਮੈਂਬਰ ਪਾਰਲੀਮੈਂਟ ਜੇਲ੍ਹ ਚੋਂ ਬਾਹਰ ਆ ਜਾਂਦਾ ਹੈ। ਉਹ ਤੁਹਾਡੇ ਸਾਹਮਣੇ ਆ, ਇਲੈਕਸ਼ਨ ਦਾ ਰਿਜ਼ਲਟ ਆ ਚੁੱਕਾ ਹੈ, ਸਭ ਕੁਝ ਹੋ ਚੁੱਕਾ, ਸਰਟੀਫਿਕੇਟ ਮਿਲ ਚੁੱਕਾ ਹੈ, ਪਰ NSA ਜਿਉਂਦਾ ਤਿਉਂ ਹੈ। ਹਾਂ, ਮੈਂ ਜਿਵੇਂ ਕਿਹਾ ਕਿ ਸਭ ਕੁਝ ਸਟੇਟ ਜਾਂ ਕੋਰਟ ਦੇ ਹੱਥ ਹੁੰਦਾ ਬਹੁਤ ਹੱਦ ਤੱਕ। ਤੇ ਦੇਖਦੇ ਆ ਕਿ ਅਮਰਤਪਾਲ ਸਿੰਘ ਕਿੰਨੀ ਦੇਰ ਤੱਕ ਜੇਲ੍ਹ 'ਚ ਰਹਿੰਦੇ ਆ, ਤੇ ਜੇ ਆਉਂਦੇ ਆ ਤਾਂ ਭਾਈ ਇਹ ਸਾਰਾ ਧੜਾ ਜਿਹੜਾ ਤਾਂ ਫਿਰ ਉਹ ਪੰਥਕ ਰਾਜਨੀਤੀ 'ਚ ਕਿਸ ਤਰ੍ਹਾਂ ਅੱਗੇ ਵੱਧਦਾ। ਇਹ ਹੁਣ ਗਾਂ ਗੱਲਾਂ ਜਿਹੜੀਆਂ ਕਹਿ ਲਓ ਕਿ ਭਵਿੱਖਬਾਣੀਆਂ ਜਿਹੜੀਆਂ ਜਾਂ ਇਹ ਜਿਹੜੇ ਆਪਾਂ ਅੰਦੇਸ਼ੇ ਲਾ ਰਹੇ ਆ ਜਾਂ ਸੰਭਾਵਨਾਵਾਂ ਜਤਾ ਰਹੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭਵਿੱਖ ਦੇ ਗਰਭ ਦੇ ਵਿੱਚ ਆ, ਉਹ ਬਾਅਦ 'ਚ ਪਤਾ ਲੱਗੇਗਾ ਕਿ ਕਿਸ ਦਿਸ਼ਾ ਨੂੰ ਜਾਂਦਾ ਕੰਮ ਜੀ। ਤੇ ਲੁਧਿਆਣਾ ਨੇ ਕੋਈ ਨਵਾਂ ਰਿਕਾਰਡ ਬਣਾਇਆ ਜੀ? ਹਾਂਜੀ, ਲੁਧਿਆਣਾ ਤਾਂ ਰਿਕਾਰਡ ਤੁਹਾਨੂੰ ਪਤਾ ਹੀ ਆ। ਫਿਰ ਲੁਧਿਆਣਾ ਤਾਂ ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ। ਮੈਂ ਕਿਹਾ ਜਿਹਨੇ ਲੁਧਿਆਣੇ ਰਾਤ ਗੁਜ਼ਾਰਨੀ ਤੇ ਉਹ ਅਗਲਾ ਦਿਨ ਵੀ ਕਹੇਗਾ ਕਿ ਇੱਥੇ ਮੈਂ ਦਿਨ ਵੀ ਕੱਟ ਲਵਾਂ। ਸੋ ਲੁਧਿਆਣਾ ਬਹੁਤ ਵੱਡਾ ਸ਼ਹਿਰ ਆ, ਪੰਜਾਬ ਦਾ ਮੈਨਚੈਸਟਰ ਆ। ਲੁਧਿਆਣੇ ਦੇ ਵਿੱਚ ਜਿੱਤਿਆ ਰਾਜਾ ਵੜਿੰਗਾ, ਯਾਨੀ ਗਿੱਦੜਵਾ ਦੇ ਵਿੱਚ ਦੁਬਾਰਾ ਚੋਣ ਹੋਏਗੀ, ਫਿਰ ਜ਼ਿਮਨੀ ਚੋਣ ਹੋਏਗੀ। ਵੈਸੀ ਹੋ ਸਕਦੀ ਹੈ ਜੈਸੀ ਬੇਅੰਤ ਸਿੰਘ ਵੇਲੇ ਹੋਈ ਸੀਗੀ। ਤਾਂ ਗੱਲ ਇਹ ਆ ਕਿ ਰਾਜਾ ਵੜਿੰਗ ਉੱਥੇ ਜਿੱਤ ਗਿਆ ਬਾਹਰੋਂ ਆ ਕੇ ਜੀ। ਤੇ ਕਮਾਲ ਦੀ ਗੱਲ ਆ ਕਿ ਲੁਧਿਆਣੇ ਦੇ 3 ਲੁਧਿਆਣਵੀ ਉਹ ਜਾ ਕੇ ਬਾਹਰ ਮੈਂਬਰ ਪਾਰਲੀਮੈਂਟ ਬਣ ਗਏ ਨੇ। ਕਿਸ਼ੋਰੀ ਲਾਲ ਜਿਨ੍ਹਾਂ ਨੇ ਸਿਲੰਡਰ 'ਚ ਬਲਾਸਟ ਹੀ ਕਰ ਦਿੱਤਾ ਜਾ ਕੇ। ਹਾਂਜੀ ਹਾਂਜੀ ਬਿਲਕੁਲ। ਸਿਮਰਤੀ ਇਰਾਨੀ ਨੂੰ ਉਹਦੇ ਹੰਕਾਰ ਦੇ ਘੋੜੇ ਤੋਂ ਡਿੱਗਣ ਵਾਲਾ ਇਹ ਪੰਜਾਬੀ ਆ ਕਿਸ਼ੋਰੀ ਲਾਲ, ਪੰਡਿਤ ਕਿਸ਼ੋਰੀ ਲਾਲ। ਵੈਸੇ ਬੇਸਿਕਲੀ ਇਹ ਮਲੇਰਕੋਟਲੇ ਦੇ ਸਨ ਜੀ, ਮਲੇਰਕੋਟਲੇ ਦੇ ਸਨ, ਪਰ ਇਹ ਲੁਧਿਆਣੇ ਆ ਗਏ ਸਨ, ਲੁਧਿਆਣੇ ਸੈਟਲਡ ਹੋ ਗਏ ਤੇ ਉੱਥੋਂ ਫਿਰ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਲੱਗਦੀ ਆ ਜਾ ਕੇ ਅਮੇਠੀ। ਤੇ ਅਮੇਠੀ ਫਿਰ ਇਹਨਾਂ ਹੀ ਮਲਠੀ ਖਵਾਈ ਜੇ ਉੱਥੇ। ਤੇ ਦੂਜੇ ਪਾਸੇ ਲੁਧਿਆਣੇ ਦਾ ਇੱਕ ਹੋਰ ਲੀਡਰ ਆ ਮਨੀਸ਼ ਤਿਵਾੜੀ ਜੀ। ਤਿਵਾੜੀ ਸਾਹਿਬ ਨੇ ਜਾ ਝੰਡਾ ਚਾੜਿਆ ਚੰਡੀਗੜ੍ਹ ਦੇ। ਹਾਂਜੀ ਹਾਂਜੀ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ। ਚੰਡੀਗੜ੍ਹ ਦੇ ਨਜ਼ਾਰਿਆਂ ਨੇ ਕਹਿ ਲਓ ਜਾਂ ਸਿਆਸਤ ਦੇ ਕੁਝ ਫੈਸਲੇ ਹੁੰਦੇ ਆ, ਉਹਨਾਂ ਨੇ ਇਹਨਾਂ ਨੂੰ ਉੱਥੋਂ ਲੁਧਿਆਣੇ ਤੋਂ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਫਿਰ ਇੱਥੇ ਭੇਜ ਦਿੱਤਾ। ਤੇ ਇੱਕ ਲੁਧਿਆਣਵੀ ਹੋ ਰਿਹਾ, ਉਹ ਵਜੋਗਾ ਕਿਹੜਾ ਹੋ ਸਕਦਾ? ਚੁਣੇ ਹੋਏ ਮੈਂਬਰ ਪਾਰਲੀਮੈਂਟ ਚ ਗੈਸ ਕਰੋ ਜਲਦੀ। ਇੱਕ ਲੁਧਿਆਣੇ ਦੋਨੇ ਮੇਰੇ ਆ ਸੀ, ਕਿਸ਼ੋਰੀ ਲਾਲ ਤੇ ਜਿਹੜਾ ਆਪਣਾ ਮਨੀਸ਼ ਤਿਵਾੜੀ। ਤੀਜਾ ਨਹੀਂ ਡਾਕਟਰ ਅਮਰ ਸਿੰਘ, ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਜਿਹੜੇ ਕਿ ਫਤਿਹਗੜ੍ਹ। ਹਾਂਜੀ ਹਾਂਜੀ। ਸੋ 3 ਮੈਂਬਰ ਪਾਰਲੀਮੈਂਟ ਦੇਖ ਲਓ ਕਿ ਆਪ ਦਾ ਲੁਧਿਆਣੇ ਦਾ ਮੈਂਬਰ ਪਾਰਲੀਮੈਂਟ ਹੈ ਜਿਹੜਾ ਉਹ ਹੈਗਾ ਬਾਹਰੋਂ, ਤੇ ਜਿਹੜੇ ਲੁਧਿਆਣੇ ਦੇ 3 ਨੇ ਉਹ ਬਾਹਰ ਜਾ ਕੇ ਬਣ ਗਏ। ਸੋ ਇਹ ਰਿਕਾਰਡ ਕਾਇਮ ਕੀਤਾ ਲੁਧਿਆਣੇ ਨੇ। ਪਰ ਲੁਧਿਆਣੇ ਨੇ ਜਿਸ ਤਰ੍ਹਾਂ ਰਵਨੀਤ ਬਿੱਟੂ ਦੀ ਕੰਡ ਲਵਾਈ ਆ, ਉਹਨੂੰ ਤੇ ਹਾਲੇ ਤੱਕ ਕਹਿ ਲਓ ਕਿ ਬਾਈ ਭੰਬੂ ਤਾਰੇ ਦੀਦੇ ਆ। ਉਹ ਕਹਿੰਦਾ ਅਸੀਂ 4 ਤਰੀਕ ਆ ਜਾਣ ਦੇ ਭਗਵੰਤ ਮਾਨਾ, ਤੈਨੂੰ ਮੈਂ ਆ ਕੇ ਤੇਰੀ ਰਿਹਾਇਸ਼ ਤੇ ਟੱਕਰਾਂਗਾ। ਅਸੀਂ ਤੇ ਅੱਜ ਉਹਦੇ ਪੇਜ ਤੇ
ਸਕਰੋਲ ਕਰਦੇ ਰਹੇ, ਘੜੀ ਮੁੜੀ ਰਿਫਰੈਸ਼ ਕਰਦੇ ਰਹੇ ਕਿ ਕਦੋਂ ਵੀਡੀਓ ਆਏਗੀ ਜਦੋਂ ਧੋਬੀ ਫਟਕਾ ਮਾਰ ਰਹੇ ਹੋਣਗੇ ਜੀ। ਸੋ ਵੱਡੀਆਂ ਵੱਡੀਆਂ ਡੀਲਾਂ, ਵੱਡੀਆਂ ਵੱਡੀਆਂ ਗੱਲਾਂ। ਪਰ ਹਾਲਾਤ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਜਿੱਦਾਂ ਕਹਿ ਲਈਏ ਨਾ ਤਰਸਯੋਗ ਬਣੇ ਪਏ ਆ ਭਗਵੰਤ ਮਾਨ ਹੋਰਾਂ ਦੇ। ਲੋਕਾਂ ਦਾ ਫਤਵਾ ਜੀ ਸਿਰ ਮੱਥੇ ਤੇ, ਸਿਰ ਮੱਥੇ ਤੇ ਜਦੋਂ ਐ ਆਨੇ ਬਾਹਰ ਕੱਢ ਕੱਢ ਕੇ ਤੀਰ ਕਮਾਨ ਕੱਸਦੇ ਸੀ ਉਦੋਂ ਲੋਕਾਂ ਦਾ ਨਹੀਂ ਸੀ ਪਤਾ। ਆਲੇ ਦੁਆਲੇ ਨਾਟਕ ਕਰਨ ਵਾਸਤੇ ਉੱਥੇ ਫੁੱਲਾਂ ਵਾਲੇ ਖਿਲਾਰ ਲੈਣੇ ਜੀ, ਤਾਂ ਲੋਕਾਂ ਨੇ ਪ੍ਰਵੀਨ ਜੀ ਐ ਕਹਿ ਲੋ ਕਿ ਰਗੜ ਕੇ ਰੱਖ ਦਿੱਤਾ, ਐ ਮਾਂਜ ਕੇ ਰੱਖ ਦਿੱਤਾ। ਇਹ ਤਾਂ ਮੀਤ ਹੇਅਰ ਤੇ ਕੰਗ ਇਹ ਇੱਜ਼ਤ ਰੱਖ ਕੇ ਚੱਬੇਵਾਲ ਦੀ ਤੇ ਗੱਲ ਹੀ ਨਾ ਕਰੋ ਨਾ। ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਯਾਮਨੀ ਗੋਮਰ ਬੀਬੀ ਜਿਹੜੀ ਕਮਜ਼ੋਰ ਕੈਂਡੀਡੇਟ ਸੀ, ਉੱਥੇ ਵੀ ਕੋਈ ਇੱਕ ਅੱਧ ਹੈਵੀ ਵੇਟ ਫੇਸ ਦੇ ਦਿੰਦੀ ਨਾ ਕਾਂਗਰਸ, ਹਾਂਜੀ ਉੱਥੇ ਵੀ ਮਾਜੇ ਜਾਂਦੇ। ਸੋ ਮਾਲਵਿੰਦਰ ਸਿੰਘ ਕੰਗ ਦੀ ਆਪਣੀ ਕਮਾਈ, ਆਪਣੀ ਮਿਹਨਤ ਆ, ਬਾਕੀ ਦੂਜਾ ਮੀਤ ਹੇਅਰ ਦਾ ਆਪਣਾ ਰਸੂਖ ਆ। ਪਰ ਜੋ ਇਹਨਾਂ ਦਾ ਤਲਿਸਮ ਸੀ, ਮੰਮਾ ਮਾਨ ਮੰਮਾ ਮੋਦੀ, ਦੋਵਾਂ ਦਾ ਤਲਿਸਮ ਵੀ ਟੁੱਟਿਆ, ਦੋਵਾਂ ਦਾ ਜਲਵਾ ਵੀ ਮੁੱਕਿਆ, ਦੋਵਾਂ ਦਾ ਹੰਕਾਰ, ਫਤੂਰ, ਗਰੂਰ, ਉਹ ਸਭ ਕੁਝ ਵੀ ਚੂਰੋ ਚੂਰ ਹੋਇਆ ਜੀ। ਦੇਖੋ ਚੋਣ ਪ੍ਰਚਾਰ, ਸੱਤਾਧਾਰੀ, ਇਹ ਸਾਰੀਆਂ ਚੀਜ਼ਾਂ ਮਿੰਟੂ ਜੀ ਸੱਤਾ ਦੇ ਵਿੱਚ ਹੁੰਦਿਆਂ ਬੰਦਾ ਕਰਦਾ ਹੀ ਹੈ। ਪਰ ਫਿਰ ਵੀ ਜਿਹੜੇ ਸਾਡੇ ਲੀਡਰ ਨੇ, ਚਾਹੇ ਉਹ ਮੋਦੀ ਸਾਹਿਬ ਨੇ, ਚਾਹੇ ਇਦੋਂ ਪਹਿਲਾਂ ਵਾਲੇ ਨੇ, ਜੋ ਵੀ ਲੈ ਲਓ, ਚਾਹੇ ਮਾਨ ਸਾਹਿਬ ਨੇ, ਫਿਰ ਵੀ ਥੋੜਾ ਜਿਹਾ ਇਹ ਮੰਨ ਕੇ ਜ਼ਰੂਰ ਸਾਡੇ ਲੀਡਰਾਂ ਨੂੰ ਚੱਲਣਾ ਚਾਹੀਦਾ ਹੈ ਕਿ ਅਸੀਂ ਜਿਹੜੇ ਸਹੁਦੇ ਤੇ ਬੈਠੇ ਹਾਂ, ਚਲੋ ਘੱਟੋ ਘੱਟ ਸਾਡੀ ਆਪਣੀ ਕੋਈ ਨਾ ਸਹੀ, ਉਹ ਸਹੁਦੇ ਦੀ ਤਾਂ ਮਰਿਆਦਾ ਹੈ। ਇਹ ਦੋ ਵੱਡੇ ਲੀਡਰ ਨੇ ਜਿਨ੍ਹਾਂ ਤੋਂ ਤਵੱਕੋ ਕੀਤੀ ਜਾਂਦੀ ਹੈ। ਮਾਨ ਸਾਹਿਬ ਕੋਲੇ ਬਹੁਤ ਵੱਡਾ ਫਤਵਾ ਸੀ, ਫਤਵਾ ਲੋਕਾਂ ਦਾ ਮੈਂਡੇਟ ਹੈ। ਮੋਦੀ ਸਾਹਿਬ ਨੂੰ ਵੈਸੇ ਹੀ ਵਿਸ਼ਵ ਦੇ ਲੀਡਰ ਆਪਣੇ ਆਪ ਨੂੰ ਦੱਸਦੇ ਨੇ, ਪਰ ਸ਼ਬਦਿਕ ਮਰਿਆਦਾ ਦੇ ਵਿੱਚ ਦੋਨੇ ਕਿਤੇ ਨਾ ਕਿਤੇ ਖੁੰਝੇ ਨਾ। ਮੋਦੀ ਸਾਹਿਬ ਤੇ ਆਪਣੇ ਆਪ ਨੂੰ ਅਵਤਾਰ ਵੀ ਦੱਸਦੇ ਨੇ ਨਾ। ਹਾਂਜੀ ਹਾਂਜੀ ਬਿਲਕੁਲ। ਤੇ ਅਵਤਾਰ ਅੱਜ ਦੋ ਸਿਰੇ ਦੇ ਕਪਟ ਬੰਦਿਆਂ ਤੋਂ, ਪਲਟ ਮਾਰ ਬੰਦਿਆਂ ਤੋਂ ਬੰਦਾ ਸਮਰਥਨ ਮੰਗ ਰਿਹਾ ਅਵਤਾਰ, ਭਗਵਾਨ ਦਾ ਅਵਤਾਰ। ਹਾਂਜੀ ਬਿਲਕੁਲ ਬਿਲਕੁਲ। ਇਹੀ ਤੇ ਇਹਨਾਂ ਚ ਕਮੀ ਆ। ਹਾਂਜੀ ਹਾਂਜੀ। ਤੇ ਦੇਖੋ ਇਹ ਜਿਹੜੇ ਮਾਨ ਸਾਹਿਬ ਆ, ਇਹ ਵੀ ਹੋ ਸਕਦਾ ਹੈ ਇਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਝ ਨਾ ਕੁਝ ਡਿਕਲੇਅਰ ਕਰ ਦਿੰਦੇ, ਪਰ ਇਹ ਵੇਲੇ ਸਿਰ ਹੀ ਥੰਮੇ ਗਏ। ਇਹਨਾਂ ਨੂੰ ਉਨੀ ਤਾਕਤ ਮੰਨਣ ਦਾ ਮੌਕਾ ਹੀ ਨਹੀਂ ਮਿਲਿਆ। ਜੇ ਮੋਦੀ ਦੀ ਥਾਂ ਤੇ ਹੁੰਦੇ ਤੇ ਤੁਹਾਡਾ ਕੀ ਖਿਆਲ ਆ ਕਿ ਇਹ ਨਾ ਮੋਹਰਾਂ ਨੂੰ ਚੋਕ ਚੁਕਾਉਂਦੇ? ਇਹਦੇ ਤੀਰ ਹਾਲੇ ਵੀ ਚਲਾਈ ਜਾਂਦੇ ਆ। ਇਹਨਾਂ ਦਾ ਤਾਂ ਕੋਈ ਪਤਾ ਨਹੀਂ ਸੀਗਾ। ਡੇਲੀ ਮਤਲਬ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਰਹਿਸ਼ ਹੈ ਉਹਦੀ ਛੱਤ ਤੇ ਚੜ ਕੇ ਆਪਦੀ ਮਜਲਿਸ ਲਾਉਂਦੇ ਕਿ ਪ੍ਰਜਾ ਆਵੇ ਇੱਕ ਵਾਰੀ ਮੈਨੂੰ ਵੇਖਣ ਆਵੇ। ਜੀ ਜੀ। ਸੋ ਗੱਲ ਇਹ ਆ ਕਿ ਇਹ ਸਿਰੇ ਦੇ ਹੰਕਾਰੀ ਸੀਗੇ ਦੋਨੇ, ਸਿਰੇ ਦੇ ਹੰਕਾਰੀਆਂ ਦਾ ਹੰਕਾਰ ਟੁੱਟਿਆ। ਤੇ ਮੁੱਖ ਮੰਤਰੀ ਮਾਨ ਬਹੁਤ ਮਯੂਸ ਦੱਸਦੇ ਆ, ਕਹਿੰਦੇ ਕਿ ਬਸ ਕਮਰੇ ਦੇ ਵਿੱਚ ਆਪਣੇ ਆਪ ਨੂੰ ਤਾੜ ਕੇ ਬੈਠੇ ਆ, ਕਾਫੀ ਮਯੂਸ ਆ। ਉਹਨਾਂ ਦੇ ਜਿਹੜੇ ਮੀਡੀਆ ਸਲਾਹਕਾਰ ਹੈ ਉਹ ਵੀ ਫਤਵਾ ਸਿਰ ਮੱਥੇ ਤੇ ਰੱਖੀ ਬੈਠੇ ਆ। ਨਹੀਂ ਦੇਖੋ, ਹਲੇ ਤਾਂ ਅਗਲੀ ਖਬਰ ਦੇ ਵੱਲ ਆਪਾਂ ਵਧਣਾ ਹੀ ਆ ਤੇ ਉਹਦੇ ਵਿੱਚ ਤੁਸੀਂ ਦੱਸੋਗੇ ਸਾਰਾ ਕੁਝ। 5 ਸੀਟਾਂ ਤੇ ਜ਼ਿਮਨੀ ਚੋਣਾਂ ਹੋਣਗੀਆਂ ਮਿੰਟੂ ਜੀ। ਹਲੇ ਤਾਂ ਪਰੇਸ਼ਾਨੀਆਂ ਸਿਰ ਤੇ ਖੜੀਆਂ, ਟਲੀਆਂ ਤਾਂ ਕਿਸੇ ਪਾਸੇ ਹੈ ਹੀ ਨਹੀਂ। ਹਾਂਜੀ ਬਿਲਕੁਲ। ਦੇਖੋ ਗੱਲ ਕੀ ਹੈ ਕਿ ਉਹ ਕਹਿੰਦੇ ਹੁੰਦੇ ਨਾ ਕਿ सितारों से आगे जहां और भी हैं, इश्क में इम्तिहान और भी है। तो गल यह कि सियासत दे विच, इश्क दे विच ते पढ़ाई च कदे इम्तिहान मुके ने? ना बाबा ना। गल यह कि देखो पंचायती इलैक्शन भी होना जी, ते हुण पंचायती इलैक्शन छित्तर नाल नहीं जित्तिया जाना। ऐतकी धड़े देख लो किन्ने खलो गए ने जी। बिल्कुल बिल्कुल। ऐतकी बरोबर चलू। ऐतकी तो भाजपा दे भी बूथ लग गए जी। बिल्कुल। आ तुहाडे लागे पिंड है कि दोदा, ते दोदे दे विचों दसदे आ कि एडा वड्डा पिंड आ। हां जी हां जी। 24-2500 वोट जे सरबजीत सिंह खालसा दी निकली ते 1100 वोट भाजपा ले गई उत्थों। ਤੇ ਨਾਲੇ ਉਹਨਾਂ ਦੋਦੇ ਭਲਾਈਆਣਾ ਦੇ ਵਿੱਚ ਆਪਾਂ ਖਬਰ ਵੀ ਕੀਤੀ ਸੀ, ਉੱਥੇ ਹੰਸਰਾਜ ਹੰਸ ਦਾ ਵਿਰੋਧ ਬਹੁਤ ਹੋਇਆ ਸੀ। ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਕੀ ਕਿਹਾ ਸੀ? ਤੁਹਾਨੂੰ ਕੀ ਕਿਹਾ ਸੀ? ਮੈਂ ਕਿਹਾ 15 ਤੋਂ 20% ਵੋਟ ਨਿਕਲੇਗੀ ਭਾਜਪਾ ਦੀ। ਨਿਕਲੀ ਹੈ ਨਾ 18.5 ਜੀ। 18.5 ਬਿਲਕੁਲ। 18.5 ਤੇ 13.5 ਨੂੰ ਪਲੱਸ ਕਰ ਦਿਓ ਕਾਲੀਆਂ ਨੂੰ। ਅੱਜ ਦੀ ਤਰੀਕ 'ਚ ਸਰਕਾਰ ਬਣਦੀ ਹੈ 13.5। ਹਾਂਜੀ ਬਿਲਕੁਲ। 31-32% ਬਣ ਇਹਨਾਂ ਸਮੀਕਰਨਾਂ ਨੂੰ, ਕਿਉਂਕਿ ਦੂਜੇ ਤੇ 26 ਤੇ ਆ ਗਏ ਨਾ ਕਾਂਗਰਸ ਤੇ ਆਪ। ਹਾਂਜੀ। ਤੇ ਜੇ ਅਲਾਈਅੰਸ ਹੁੰਦਾ 5 ਸੀਟਾਂ ਲੈ ਜਾਂਦੇ ਸਨ ਬਾਬਾ। ਜੇ ਅਲਾਈਅੰਸ 'ਚ ਲੜਦੇ ਫਿਰੋਜ਼ਪੁਰ ਆਉਂਦੀ ਸੀ, ਫਿਰੋਜ਼ਪੁਰ ਆਉਂਦੀ ਸੀ, ਲੁਧਿਆਣਾ ਆਉਂਦੀ ਸੀ, ਪਟਿਆਲਾ ਆਉਂਦੀ ਸੀ, ਅੰਮ੍ਰਿਤਸਰ ਆਉਂਦੀ ਸੀ। ਅੰਮ੍ਰਿਤਸਰ ਵੀ ਲੈ ਜਾਂਦੇ।
ਠੀਕ ਹੈ ਨਾ ਜੀ, ਹੁਸ਼ਿਆਰਪੁਰ ਵੀ ਮੇ ਵੀ ਕੱਢ ਜਾਂਦੇ। ਸੋ ਇਹ ਗੱਲ ਹੈ ਕਿ ਤੁਸੀਂ ਦੇਖੋ ਸਮੀਕਰਨ ਕਿਸ ਤਰ੍ਹਾਂ ਬਣਦੇ ਆ। ਤਾਂ ਗੱਲ ਇਹ ਆ ਕਿ ਮਾਨ ਸਾਹਿਬ ਵਾਸਤੇ ਇਮਤਿਹਾਨ ਤੇ ਰਹਿਣਗੇ ਹੀ ਰਹਿਣਗੇ। ਹੁਣ ਦੇਖੋ 5 ਜ਼ਿਮਨੀ ਚੋਣਾਂ ਨੇ, ਵੜਿੰਗਾ ਵਾਲੀ ਗਿੱਦੜਬਾਹਾ ਦਾ ਜ਼ਿਕਰ ਕਰ ਲਿਆ, ਫਿਰ ਆ ਗਏ ਰੰਧਾਵਾ ਸਾਹਿਬ, ਮੀਤ ਏਅਰ ਆ ਗਏ। ਇਸ ਤੋਂ ਇਲਾਵਾ 2 ਹੋਰ ਜ਼ਿਮਨੀ ਚੋਣਾਂ ਜਿਹੜੀਆਂ ਕਿ ਚੱਬੇਵਾਲ ਸਾਹਿਬ ਵਾਲੀ, ਉਹ ਵੀ ਆ ਗਈ। ਠੀਕ ਹੈ ਨਾ ਜੀ, 4 ਹੋ ਗਈਆਂ। ਤੇ ਜੇ ਆਪਾਂ ਗੱਲ ਕਰੀਏ ਪੰਜਵੀਂ ਦੀ, ਪੰਜਵੀਂ ਹੁਣ ਕਿਹੜੀ ਰਹਿ ਗਈ ਮੇਰੇ ਖਿਆਲ ਦੇ ਨਾਲ, ਜਲੰਧਰ ਪੱਛਮੀ ਵਾਲੀ, ਅੰਗੁਰਾਲ ਵਾਲੀ। ਹਾਂਜੀ ਆ ਚੱਕ ਲਈ ਯਾਰਾ, ਪੰਜ ਚੀਜ਼ਾਂ ਪੂਰੀਆਂ। ਹੁਣ 5 ਚੀਜ਼ਾਂ ਪੂਰੀਆਂ ਚ ਬਾਈ ਤੁਹਾਨੂੰ ਪੂਰੀਆਂ ਵੀ ਪਾਉਣੀਆਂ ਪੈਣਗੀਆਂ। ਹਜ਼ੂਰ ਹਾਲਾਤ ਕੀ ਨੇ, ਮੈਂ ਤੁਹਾਨੂੰ ਜ਼ਮੀਨੀ ਹਾਲਾਤ ਦੱਸਦਾ। ਮਾਈਕਰੋ ਲੈਵਲ ਤੇ ਇਹਨਾਂ ਨੇ ਗੁਰਮੀਤ ਖੁੱਡੀਆਂ ਨੂੰ ਟਿਕਟ ਦਿੱਤੀ ਸੀ। ਮੈਂ ਉਸ ਦਿਨ ਕਿਹਾ ਸੀਗਾ ਕਿ ਲੰਬੀ ਚੋਂ ਮੌਜ ਬਹਾਰ ਨਹੀਂ ਜੇ ਲੱਭਣੀ। ਲੰਬੀ ਦਾ ਫਰਕ ਦੇਖੋ, ਇਹਨਾਂ ਦੀ ਵੋਟ ਆ 31,000 ਤੇ ਉਹਨਾਂ ਦੀ 54,000 ਆ ਅੱਜ ਦੀ ਤਰੀਕ ਚ, ਬਾਦਲੀਆਂ ਦੀ 23,000 ਵੋਟ ਦਾ ਫਰਕ ਹੈ। ਯਾਨੀ ਐਮਐਲਏ ਦੇ ਤੌਰ ਤੇ, ਮੰਤਰੀ ਦੇ ਤੌਰ ਤੇ ਆਪਣੇ ਹਲਕੇ ਚ ਪੁੱਛੋ ਲਾ ਲਓ, ਪੁੱਛੋ ਬਹੁਤ ਫਰਕ ਹੈ ਜੀ। ਇਸ ਤਰ੍ਹਾਂ ਮਤਲਬ ਇਹ ਵੀ ਛੱਡ ਦਿਓ, ਚਲੋ ਮੌੜ ਨੂੰ ਛੱਡ ਦਿਓ, ਨੈਕ ਟੂ ਨੈਕ ਤਲਵੰਡੀ ਸਾਬੋ ਚ ਵੀ ਪਿੱਛੇ ਰਹਿ ਗਏ ਜਿੱਥੇ ਬਲਜਿੰਦਰ ਕੌਰ ਜੀ ਹੈ। ਈਵਨ ਦੈਟ ਕਿ ਜਿੱਥੇ ਜਗਰੂਪੁਰੀ ਨੇ ਜਿਹੜਾ ਬਠਿੰਡਾ ਸ਼ਹਿਰੀ, ਉੱਥੋਂ ਵੀ ਘਟ ਗਈ, ਅਕਾਲੀ ਉੱਥੋਂ ਵਧਾ ਗਿਆ। ਲੁਧਿਆਣੇ ਚ ਇਹਨਾਂ ਦੇ 9 ਚੋਂ 8 ਐਮਐਲਏ ਸੀ। ਤੇ ਜਿਹੜਾ ਪੱਪੀ ਆ, ਪੱਪੀ ਉਮੀਦਵਾਰ ਆਪਣੇ ਹਲਕੇ ਚ ਜਦੋਂ ਐਮਐਲਏ ਬਣਿਆ 32,000 ਵੋਟ ਲੈ ਕੇ ਗਿਆ, ਤੇ ਜਦੋਂ ਐਤਕੀ ਵਾਰੀ ਆਈ ਤੇ 20,000 ਨਿਕਲੀ। ਯਾਨੀ ਜਿਹੜੇ ਐਮਐਲਏ ਸੀ 92, ਇਹਨਾਂ ਦਾ ਇੱਕ ਹਿੱਸਾ ਛੱਡ ਦਿਓ, ਬਾਕੀ ਸਾਰੇ ਹਲਕਿਆਂ ਤੋਂ ਵੋਟਾਂ ਘਟਣ ਡੈ ਪਈਆਂ। ਇੱਕ ਮੰਤਰੀ ਬਾਰੇ ਚਰਚਾ ਆ ਰਹੀ ਹੈ ਕਿ ਆਪਣੇ ਬੂਥ ਤੋਂ ਹਾਰ ਗਿਆ। ਉਹ ਅੱਛਾ। ਸੋ ਖਡੂਰ ਸਾਹਿਬ ਦੇ ਵਿੱਚ 2 ਮੰਤਰੀ ਸੀ, ਈਟੀਓ ਵੀ ਗਿਣੋ ਨਾ। ਜੰਡਿਆਲੇ ਹਰਭਜਨ ਸਿੰਘ ਈਟੀਓ, ਡਰ ਰਹੇ ਆ ਈਟੀਓ ਸਾਹਿਬ ਕਿ ਮਾਨ ਕਿਤੇ ਬਲੀ ਨਾ ਲੈ ਲਵੇ। ਪਰ ਮੈਂ ਆਖਿਆ ਮਾਨ ਨੇ ਕੀ ਬਲੀ ਲੈਣੀ ਆ, ਉਹ ਤਾਂ ਕਿਤੇ ਮਾਨ ਦੀ ਬਲੀ ਨਾ ਲੈ ਲੈਣ। ਗਾਂ ਜਿਮਨੀ ਚੋਣਾਂ ਆਉਣੀਆਂ ਨੇ, ਜੇ ਜਿਮਨੀ ਚੋਣਾਂ ਮਾਨ, ਕਿਉਂਕਿ ਹੁਣ ਤਾਂ ਦੇਖੋ ਬਚਾ ਕਿੱਥੇ ਰਹਿ ਗਿਆ, ਦਿੱਲੀ ਦੇ ਵਿੱਚ ਉਹ ਆਪ ਝੜ ਗਿਆ ਜੀ, ਦਿੱਲੀ ਹਾਰ ਗਿਆ ਸਾਰੀ ਦੀਆਂ ਸਾਰੀਆਂ। ਸੋ ਇਸ ਕਰਕੇ ਗੁਜਰਾਤ ਚ ਵੀ ਹਾਰ ਗਏ, ਜਿਵੇਂ ਉਹ ਕਹਿੰਦੇ ਦੇ ਤੇ 13 ਤੁਸੀਂ ਦੇ ਦਿਓ, 7 ਸਾਡੇ ਕੋਲ ਆ, 7 ਦਿੱਲੀੋਂ ਆ ਰਹੀ ਹੈ, ਹਰਿਆਣੇ ਚੋਂ, ਗੁਜਰਾਤ ਚੋਂ ਆ ਰਹੀਆਂ, ਅਸੀਂ ਤਾਂ ਪਾ ਦਿਆਂਗੇ ਗਾ। ਮਤਲਬ ਕਿ ਉਹ ਸਾਰੀਆਂ ਹਾਰ ਗਈਆਂ ਜੀ। ਤਾਂ ਹੁਣ ਦਿੱਲੀ ਵਾਲੀਆਂ ਸੀਟਾਂ ਹਾਰਨ ਦਾ ਇਹਨਾਂ ਨੂੰ ਫਾਇਦਾ ਮਿਲ ਸਕਦਾ ਕਿ ਇੱਕ ਮੌਕਾ ਮਿਲ ਜੂ, ਇੱਕ ਮੌਕਾ ਮਿਲ ਜਾਊਗਾ। 5 ਜਿਮਨੀ ਚੋਣਾਂ, ਪਰ 5 ਜਿਮਨੀ ਚੋਣਾਂ ਜਿੱਤਣੀਆਂ ਜੀ ਬਹੁਤ ਔਖੀ ਗੱਲ ਹੈ। ਵੜਿੰਗ ਤਰੇਲੀਆਂ ਲਿਆ ਦੂ ਗਿੱਦੜ ਤੋਂ, ਤੇ ਜੇ ਬੀਬੀ ਅਮਰਤਾ ਖੜ ਗਈ ਨਾ, ਭਾਵੇਂ ਭਗਵੰਤ ਮਾਨ ਖੁਦ ਖਲੋ ਜਾਵੇ, ਤੁਹਾਨੂੰ ਪਤਾ ਹੈ ਜੀ ਜੀ ਬਿਲਕੁਲ ਬਿਲਕੁਲ, ਤੇ ਉਧਰੋਂ ਸੁਖੀ ਰੰਧਾਵਾ ਸਲਿੱਪ ਕਢਾ ਦੇਗਾ। ਬਿਲਕੁਲ ਬਿਲਕੁਲ, ਰੰਧਾਵਾ ਕਾ ਮਤਲਬ ਕਿ ਜਿੱਥੇ ਜਿੱਥੇ ਕਾਂਗਰਸ ਨਾਲ ਸਿੱਧੀ ਟੱਕਰ ਹੋਈ ਨਾ, ਉਹ ਤਰੇਲੀਆਂ ਲਿਆ ਦੇਣਗੇ। ਤੋ ਇਸ ਵਾਸਤੇ ਹਾਂ ਠੀਕ ਹੈ, ਮੀਤ ਏਅਰ ਬਈ ਆਪਣੇ ਦਮ ਤੇ ਜਿੱਤ ਗਿਆ। ਪਹਿਲਾਂ ਸਿਮਰਨਜੀਤ ਸਿੰਘ ਮਾਨ ਬਹੁਤ ਮਜ਼ਬੂਤ ਸੀਗੇ, ਬਹੁਤ ਮਜ਼ਬੂਤ। 5-7 ਦਿਨਾਂ ਚ ਇਹਨਾਂ ਦੀ ਟੀਮ ਐਕਟਿਵ ਹੋਈ, ਪਤਾ ਨਹੀਂ ਕਿਵੇਂ ਹੋਈ, ਕਿਉਂ ਹੋਈ, ਇਹਨਾਂ ਨੇ ਗਾਹ ਪਾ ਦਿੱਤਾ। ਪਰ ਜੇ ਮੰਨ ਲਓ 5 ਜ਼ਿਮਨੀ ਚੋਣਾਂ ਚੋਂ 3 ਹਾਰ ਜਾਂਦੇ ਨੇ, ਤਾਂ ਮਾਨ ਸਾਹਿਬ ਫਿਰ ਉੱਤੋਂ ਪੰਚਾਇਤੀ ਇਲੈਕਸ਼ਨ ਚ ਵੀ ਜਾਣਗੇ। ਰੀਸ਼ਫਲਿੰਗ ਮੰਤਰੀ ਮੰਡਲ ਦੀ ਤੈਅ, ਯਾਨੀ ਇਮਤਿਹਾਨ ਪੈਰ ਤੇ ਆ। ਜ਼ਿਆਦਾ ਲੰਮਾ ਸਫ਼ਰ ਨਹੀਂ ਹੋਏਗਾ ਜੇਕਰ ਇਹਨਾਂ ਨੇ ਆਪਣੇ ਆਪ ਨੂੰ ਸਾਬਤ ਨਾ ਕੀਤਾ। ਹੁਣ ਪਰਫਾਰਮੈਂਸ ਨਹੀਂ, ਪਰਫਾਰਮੈਂਸ ਨਹੀਂ ਹੁਣ ਅਗਲਿਆਂ ਕਹਿਣਾ ਕਿ ਪਰਫਾਰਮੈਂਸ, ਰਿਜ਼ਲਟ ਸਭ ਕੁਝ ਤੁਸੀਂ ਕਰਕੇ ਸਾਬਤ ਕਰਨਾ ਖੁਦ ਨੂੰ। ਪਰਫਾਰਮ ਕਰਨ ਵਾਲਾ ਤਾਂ ਰਿਪੋਰਟ ਕਾਰਡ ਆ ਗਿਆ ਨਾ ਜੀ ਜੀ ਬਿਲਕੁਲ ਬਿਲਕੁਲ। ਹੁਣ ਦੁਬਾਰਾ ਸਾਬਤ ਕਰੋ ਖੁਦ ਨੂੰ। ਸੋ ਮਾਨ ਸਾਹਿਬ ਵਾਸਤੇ ਕਹਿ ਲੋ ਕਿ ਇਮਤਿਹਾਨ ਇੰਤਜ਼ਾਰ ਕਰਨਗੇ।
ਬਿਲਕੁਲ। ਸੁਖਜਿੰਦਰ ਰੰਧਾਵੇ ਦਾ ਤਾਂ ਉੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਤਕੜਾ ਗਾੜਾ। ਉਹਨੇ ਦੇਖੋ ਜਿਹੜੇ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਤੁਸੀਂ ਜ਼ਿਕਰ ਕੀਤਾ, ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਕੀਤਾ, ਇਹ ਬੰਦੇ ਉਹ ਨੇ ਜਿੰਨਾ ਮਾਲਵੇ ਦੇ ਵਿੱਚ ਤਾਂ ਰਾਜਾ ਵੜਿੰਗ ਮਾਲਵਾ ਸਾਰਾ ਹੀ ਲੈ ਗਈ ਆਮ ਆਦਮੀ ਪਾਰਟੀ, ਇਕੱਲਾ ਗਿੱਦੜਬਾਈ ਰਹਿ ਗਿਆ। ਉਦੋਂ ਨਹੀਂ ਇਹਨੇ ਗੜ੍ਹ ਟੁੱਟਣ ਦਿੱਤਾ ਆਪਦਾ। ਤੇ ਸੁਖਜਿੰਦਰ ਰੰਧਾਵਾ ਵੀ ਉੱਥੇ ਚੰਗੀ ਪੋਲਿਟਿਕਸ ਕਰਦੇ ਆ, ਹਾਲਾਂਕਿ ਦੂਜੇ ਜਿਹੜੇ ਵੱਡੇ ਉਧਰ ਚਿਹਰੇ ਸੀਗੇ ਉਹ ਹਾਰ ਗਏ, ਸੁਖਜਿੰਦਰ ਰੰਧਾਵਾ ਫਿਰ ਵੀ ਜਿੱਤ ਗਏ ਇਹਨਾਂ ਦੀ ਵੇਵ ਦੇ ਵਿੱਚ ਵੀ। ਜੀ ਬਿਲਕੁਲ, ਸੁਖਜਿੰਦਰ ਰੰਧਾਵਾ। ਤੇ ਫਿਰ ਇਹ ਵੀ ਹੈ ਕਿ ਜੇ ਚੱਬੇਵਾਲ ਵਾਲੀ ਸੀਟ ਤੇ ਉੱਥੇ ਤਕੜਾ ਕੈਂਡੀਡੇਟ ਦੇ ਦਿੱਤਾ। ਹਾਂਜੀ ਵੈਸਟ ਵਾਲੀ, ਕਿਉਂਕਿ ਕੈਂਡੀਡੇਟ ਕਮਜ਼ੋਰ ਨਹੀਂ ਆਉਣਗੇ ਹੁਣ। ਬਿਲਕੁਲ। ਤਾਂ ਇੱਕ ਵਾਰੀ ਕਾਂਗਰਸ ਨੇ ਗਲਤੀ ਕੀਤੀ ਹੈ ਤਾਂ ਇੱਥੇ ਜਿਮਨੀ ਚੋਣ ਤੇ ਤਾਂ ਬਹੁਤ, ਹਾਲਾਂਕਿ ਚਲੋ ਉੱਤੇ ਹੋ ਸਕਦਾ ਕੋਈ ਸੈਟਿੰਗ ਵੀ ਹੋਵੇ ਕੁਝ ਲੈਵਲ ਤੱਕ, ਪਰ ਜਿਮਨੀ ਚੋਣ ਤਾਂ ਦੋਨੇ ਤਰ੍ਹਾਂ ਮਿੱਥ ਕੇ ਲੜਨਗੀਆਂ ਨਾ ਕਿ ਭਾਈ ਅਸੀਂ ਹਰਾਉਣਾ ਹੀ ਹਰਾਉਣਾ। ਤਾਂ ਉਹਦੇ ਚ ਐਤਕੀ ਭਾਜਪਾ ਜਾਂ ਅਕਾਲੀ ਦਲ ਹੋ ਸਕਦਾ ਉਹ ਗੱਠਜੋੜ ਬਣਾ ਲੈਣ ਉਦੋਂ ਤੱਕ। ਜੀ। ਇਸ ਕਰਕੇ ਪੰਥਕ ਧਿਰ ਵੀ ਵੇਖੇਗੀ ਜਲਵਾ ਕਿ ਬਰਨਾਲੇ ਦੇ ਵਿੱਚ ਹੋ ਸਕਦਾ ਕੋਈ ਪੰਥਕ ਕੈਂਡੀਡੇਟ ਵੀ ਉਸੇ ਤਰ੍ਹਾਂ ਦਾ ਆ ਜਾਵੇ। ਹਾਂਜੀ, ਉਹਨਾਂ ਨੂੰ ਤਾਜ਼ਾ ਹੁੰਗਾਰਾ ਮਿਲਿਆ, ਹੁਣ ਅਗਲੇ ਜ਼ੋਰ ਅਜ਼ਮਾਇਸ਼ ਤਾਂ ਕਰਨਗੇ ਹੋਰ ਚੋਣਾਂ ਦੇ ਵਿੱਚ। ਜੀ ਬਿਲਕੁਲ। ਤੇ ਮਿੰਟੂ ਜੀ, ਜਾਂਦੇ ਕਾਂਗਰਸੀ ਆਗੂ ਦੀ ਕੋਈ ਵੀਡੀਓ ਵਾਇਰਲ ਹੋਈ, ਉਹਦੇ ਬਾਰੇ ਗੱਲ ਕਰ ਲਈਏ ਜੀ। ਨਹੀਂ, ਆਡੀਓ ਵੀਡੀਓ ਤੇ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਆਉਂਦੀਆਂ ਨੇ ਜ਼ਿਆਦਾ ਅੱਜ ਕੱਲ੍ਹ। ਉਹ ਤੇ ਚੰਨੀ ਇੱਕ ਦਿਨ ਅੱਗੇ ਕਹਿਣ ਡਿਆ ਸੀ, ਕਹਿੰਦਾ ਇਹਨਾਂ ਨੇ ਤੇ ਫਿਲਮ ਇੰਡਸਟਰੀ ਵਾਲਿਆਂ ਦਾ ਕੰਮ ਮੰਦਾ ਪਿਆ। ਤਾਂ ਗੱਲ ਇਹ ਆ ਕਿ ਦੇਖੋ ਇਹ ਆਡੀਓ ਆਈ ਆ, ਕਥਿਤ ਆਡੀਓ ਕਹਿ ਸਕਦੇ ਆ। ਲਾਲ ਸਿੰਘ ਕਿਸੇ ਆਪਣੇ ਆਪਦੇ ਖਾਸ ਬੰਦੇ ਨੂੰ ਕਹਿ ਰਹੇ ਨੇ ਕਿ ਭਾਈ ਗਾਂਧੀ ਨੂੰ ਸਪੋਰਟ ਨਾ ਕਰਿਓ, ਉਹਨੂੰ ਵੋਟ ਨਾ ਪਾਇਓ। ਕਮਾਲ ਦੀ ਗੱਲ ਕਹਿ ਰਿਹਾ ਕਿ ਅਕਾਲੀ ਨੂੰ ਪਾ ਦਿਓ। ਅੱਛਾ, ਉਹ ਆਪਣਾ ਬੰਦਾ ਮੈਂ ਤੁਹਾਨੂੰ ਮਿਲਾ ਦੂੰਗਾ। ਕਹਿੰਦੇ ਇਸ ਕੰਜਰ ਨੇ ਸਾਡਾ ਬਹੁਤ ਨੁਕਸਾਨ ਕੀਤਾ। ਇੱਕ ਬੁੱਢਾ ਆਦਮੀ, ਬੁੱਢਾ ਲੀਡਰ, ਬਹੁਤ ਸਿਆਣਾ ਲੀਡਰ, ਇੱਕ ਉੱਚ ਕੋਟੀ ਤੇ ਡਾਕਟਰ ਜਿਹਦਾ ਸਾਰਾ ਜੀਵਨ ਸੰਘਰਸ਼ਾਂ ਚੋਂ ਗੁਜ਼ਰਿਆ, ਸੇਵਾ ਚ ਗੁਜ਼ਰਿਆ, ਜਿਹੜਾ ਇੱਕ ਸੀਟ ਜਿੱਤ ਕੇ, ਤੁਸੀਂ ਡਾਕਟਰ ਸਾਹਿਬ ਨੂੰ ਸ਼ਾਇਦ ਨਹੀਂ ਮਿਲੇ ਹੋਗੇ ਚਿਰਾਂ ਤੋਂ, ਅਸੀਂ ਤੇ ਮਿਲਦੇ ਰਹਿੰਦੇ ਆ। ਉਹਨਾਂ ਦੀ ਇੱਕ ਅੱਖ ਬਿਲਕੁਲ ਖਰਾਬ ਆ ਇਸ ਟਾਈਮ ਖੁਦ ਦੀ। ਠੀਕ ਹੈ ਜੀ। ਬਾਵਜੂਦ ਇਸ ਤੇ ਕੁਝ ਸਿਹਤ ਵੰਨਿਓ ਕਮਜ਼ੋਰ ਨੇ, ਉਹਨਾਂ ਨੇ ਸੀਟ ਕੱਢ ਕੇ ਦਿੱਤੀ ਹੈ ਤੁਹਾਨੂੰ ਲੋਕਤੰਤਰ ਦੀ ਲੜਾਈ 'ਚ। ਤੇ ਤੁਸੀਂ ਬਜ਼ੁਰਗ ਹੋ ਕੇ ਜਿਸ ਤਰ੍ਹਾਂ ਦਾ ਸ਼ਬਦ ਇਸਤੇਮਾਲ ਕਰ ਰਹੇ ਹੋ, ਮੇਰੇ ਖਿਆਲ ਦੇ ਨਾਲ ਲਾਲ ਸਿੰਘ ਤੇ ਅਨੁਸ਼ਾਸਨਾਤਮਕ ਕਾਰਵਾਈ ਬਣਦੀ ਆ। ਇਹਨਾਂ ਨੇ ਪਹਿਲਾਂ ਵੀ ਬਹੁਤ ਗੰਦ ਪਾਇਆ, ਤੁਹਾਨੂੰ ਪਤਾ ਹੋਣਾ, ਜਦੋਂ ਟਿਕਟ ਮਿਲੀ ਆ। ਉਦੋਂ ਵੀ ਬਿਲਕੁਲ ਇਹ ਹੋਇਆ, ਹਰਦਿਆਲ ਕੰਬੋਜ ਹੋਇਆ ਵਗੈਰਾ। ਤੇ ਇਹਨਾਂ ਤੇ ਕਾਰਵਾਈ ਬਣਦੀ ਆ। ਬਹੁਤ ਘਟੀਆ ਸ਼ਬਦ ਇਸਤੇਮਾਲ ਕੀਤਾ ਇਹਨਾਂ ਨੇ। ਬਿਲਕੁਲ। ਕਾਂਗਰਸ ਦੇ ਵਿੱਚ ਮਿੰਟੂ ਜੀ, ਕਾਂਗਰਸ ਪਾਰਟੀ ਸਭ ਤੋਂ ਵੱਡੀ ਤਰਾਸਦੀ ਹੈ ਨਾ ਕਿ ਇੱਥੇ ਕਈ ਲੋਕ ਰਜਵਾੜਾ ਸ਼ਾਹੀ ਟਾਈਪ ਫੀਲਿੰਗ ਬਹੁਤ ਲੈਂਦੇ ਆ ਕਾਂਗਰਸ ਦੇ ਲੀਡਰਾਂ ਦੀ। ਇਹ ਰਾਜਵਾੜਾ ਸ਼ਾਹੀ ਨਹੀਂ ਹੈਗਾ, ਇਹ ਰਾਜਵਾੜਾ ਸ਼ਾਹੀ ਦੇ, ਮੈਂ ਇਹਨਾਂ ਨੂੰ ਜਾਣਦਾ ਉੱਥੇ ਚੰਗੀ ਤਰ੍ਹਾਂ, ਪਟਿਆਲੇ ਤੇ ਮੈਂ ਬਹੁਤ ਮਤਲਬ ਕਿ ਵਾਕਫ ਹਾਂ। ਇਹ ਰਾਜਵਾੜਾ ਸ਼ਾਹੀ ਦੇ ਚਮਚੇ ਨੇ। ਜੀ, ਸਹੀ ਬਿਲਕੁਲ। ਹਾਂਜੀ, ਇਹ ਜਿਹੜੇ ਉਹ ਨਹੀਂ ਖਲੋਤੇ ਹੁੰਦੇ, ਮਤਲਬ ਕਿ ਉਹ ਦਰਬਾਰ ਲੱਗਾ ਹੁੰਦਾ ਜਦੋਂ ਫਿਲਮਾਂ 'ਚ ਆਪਾਂ ਦੇਖਦੇ ਆ, ਤੇ ਉਹ ਸਿੰਘਾਸਨ ਦੇ ਆਲੇ ਦੁਆਲੇ ਨਹੀਂ ਦੋ ਖਲੋਤੇ ਹੁੰਦੇ, ਹੋਰ ਹੀ ਮਸ਼ਾਲਾਈਆਂ ਲੈ ਕੇ, ਡਾਂਗਾਈਆਂ ਲੈ ਕੇ। ਇਹ ਚਟਪੂੰਜੀ ਉਹ ਨੇ। ਬਿਲਕੁਲ। ਇੱਕ ਬਜ਼ੁਰਗ ਲਈ ਤੁਸੀਂ ਕਿਹੋ ਜਿਹੇ ਸ਼ਬਦ ਇਸਤੇਮਾਲ ਕਰ ਰਹੇ ਹੋ? ਸ਼ਰਮ ਚਾਹੀਦੀ। ਸਹਿਮਤ ਹੋ ਜਾਂ ਨਹੀਂ, ਵੋਟ ਪਾਉਣੀ ਨਹੀਂ ਪਾਉਣੀ, ਘੱਟੋ ਘੱਟ ਜਿਹੜਾ ਸਮਾਜਿਕ ਗੱਲਬਾਤ ਹੁੰਦੀ ਹੈ ਉਹਦੇ 'ਚ ਤਾਂ ਮਰਿਆਦਾ ਰੱਖੋ ਨਾ, ਤੁਸੀਂ ਸ਼ਬਦ ਇੱਕ ਮਰਿਆਦਾ ਰੱਖੋ ਜੀ। ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।